सब तो पहले तो ਜਿਹੜਾ ਦੇਖੋ ਇੱਕ ਬੜੀ ਈਰਾਨ ਦੇ ਵਿੱਚ ਇਸ ਵਕਤ ਇੱਕ ਬੜੀ ਸੋਗ ਦੀ ਕੈਫੀਅਤ ਹੈ ਉਹਨਾਂ ਦੇ ਜਿਹੜੇ ਸਾਬਕ ਸੁਪਰੀਮ ਲੀਡਰ ਨੇ ਉਹਨਾਂ ਜਨਾਜ਼ੇ ਦੀ ਜਿਹੜੀ ਰਸੂਮਾਤ ਨੇ ਆਖਰੀ ਰਸੂਮਾਤ ਉਹ ਵੀ ਅਦਾ ਕੀਤੀਆਂ ਜਾ ਰਹੀਆਂ ਤੇ ਜਿਹੜੇ ਉਹਨਾਂ ਦੇ ਸੁਪਰੀਮ ਲੀਡਰ ਨੇ ਮੌਜੂਦਾ ਜਿਹੜੇ ਉਹਨਾਂ ਦੇ ਬੇਟੇ ਵੀ ਨੇ ਤੇ ਉਹਨਾਂ ਨੂੰ ਇਜਾਜ਼ਤ ਨਹੀਂ ਮਿਲੀ मतलब उन्होंने दरखास्त की मसरत करते पासदारान इनकलाब ने सिक्योरिटी खदशात की वजह तो किया तो ये मसला मतलब इन्ना ज़्यादा खतरा जो साहब ਹੁਣ ਗੱਲ ਹੈ ਵੇ ਕਿ ਤੁਹਾਡੀ ਗੱਲ ਨੂੰ ਅੱਗੇ ਵਧਾਉਂਦੇ ਆ ਕਿ ਪਾਸਦਾਰਾਨ ਇਨਕਲਾਬ ਦੀ ਜਿਹੜੀ ਗੱਲ ਹੈ ਉਹ ਇਸ ਵਾਸਤੇ ਵੀ ਮੈਨੂੰ ਲੱਗਦਾ ਤੇ ਮੈਨੂੰ ਕਈ ਪਹਿਲੂ ਲੱਗਦੇ ਨੇ। ਇੱਕ ਤੇ ਇਹ ਸੀ ਕਿ ਬਹੁਤ ਸਾਰੇ ਲੋਕਾਂ ਨੇ ਔਰ ਪੂਰੀ ਦੁਨੀਆ ਦੀ ਇਸ ਵਕਤ ਨਜ਼ਰਾਂ ਸਨ। ਤੁਸੀਂ ਦੇਖੋ ਨਾ ਕਿ ਇਸਰਾਈਲ ਨੇ ਜਿਹੜੀ ਧਮਕੀ ਦਿੱਤੀ ਸੀ ਕਿ ਅਗਰ ਜਨਾਜ਼ੇ ਦੀ ਤਕਰੀਬਾਤ ਦੇ ਅੰਦਰ ਉਹਨਾਂ ਦੇ ਜਿਹੜੇ ਰਹਿਬਰ ਆਲਾ ਨੇ ਉਹ ਸ਼ਰੀਕ ਹੋਏ ਤੇ ਅਸੀਂ ਉਹਨਾਂ ਨੂੰ ਨਿਸ਼ਾਨਾ ਬਣਾਵਾਂਗੇ ਤੇ ਇਹਦੀ ਵਜ੍ਹਾ ਦੇ ਨਾਲ ਵੀ ਜ਼ਾਹਰ ਹੈ ਉਹਨਾਂ ਨੇ ਕਿਸੇ ਐਵੇਂ ਤਾਂ ਨਹੀਂ ਨਾ ਦਿੱਤਾ ਹੋਣਾ। ਇੰਟੈਲੀਜੈਂਸ ਮੁਸਾਦ ਦੇ ਤੇ ਈਰਾਨ ਦੇ ਅੰਦਰ ਨੈਟਵਰਕ ਉਹਨਾਂ ਦਾ ਵੀ ਬੜਾ ਸਟਰੋਂਗ ਹੈਗਾ ਤੇ ਉਧਰ ਦੂਸਰੀ ਤਰਫ ਜਿਹੜੇ ਦੁਨੀਆ ਸੀ ਉਹਨਾਂ ਨੂੰ ਔਰ ਈਰਾਨੀ ਆਵਾਮ ਵੀ ਇਹਨਾਂ ਦੀ ਇੱਕ ਉਹਨਾਂ ਦੀ ਖੁਆਇਸ਼ ਵੀ ਸੀ ਕਿ ਜਿਹੜੇ ਸਾਡੇ ਨਵੇਂ ਰਹਿਬਰ ਨੇ ਉਹਨਾਂ ਨੂੰ ਅਸੀਂ ਦੀਦਾਰ ਵੀ ਕਰੀਏ, ਉਹਨਾਂ ਨੂੰ ਦੇਖੀਏ ਇਸ ਮੌਕੇ ਦੇ ਉੱਤੇ ਤੇ ਉਹਨਾਂ ਦੇ ਨਾਲ ਅਸੀਂ ਪੁਰਸਾ ਕਰੀਏ। ਪੂਰੀ ਦੁਨੀਆ ਦੇ ਡੈਲੀਗੇਸ਼ਨਸ ਨੂੰ ਵੀ ਇਸ ਗੱਲ ਦੀ ਉਮੀਦ ਸੀ ਕਿ ਅਸੀਂ ਉਸ ਤੇ ਚਲੋ ਮੌਕਾ ਅੱਛਾ ਹੈ ਤੇ ਉਹਨਾਂ ਦੇ ਨਾਲ ਬਰਾਹ ਰਾਸਤ ਤਾਜ਼ੀਅਤ ਵੀ ਹੋ ਜਾਏਗੀ ਔਰ ਦੁਨੀਆ ਨੂੰ ਪਤਾ ਚੱਲ ਜਾਏਗਾ ਕਿ ਉਹ ਸਾਹਮਣੇ ਆ ਗਏ ਨੇ। ਜਿਹੜੀਆਂ ਚਹਿਮ ਗੋਈਆਂ ਨੇ ਉਹ ਸਾਰੀ ਦੁਨੀਆ ਦੇ ਵਿੱਚ ਖਤਮ ਹੋ ਜਾਣਗੀਆਂ ਕਿਉਂਕਿ ਜਦੋਂ ਦਾ 28 ਫਰਵਰੀ ਤੋਂ ਬਾਅਦ ਉਹ ਮੰਜ਼ਰੇ ਆਮ ਤੇ ਨਹੀਂ ਆਏ, ਸਟਿਲ ਨਹੀਂ ਆਏ। ਉਹਨਾਂ ਦੇ ਬਿਆਨਾਤ ਆਉਂਦੇ ਰਹੇ ਨੇ ਲੇਕਿਨ ਉਹ ਖੁਦ ਨਹੀਂ ਆਏ ਸਾਹਮਣੇ, ਖੁਦ ਉਹ ਸਾਹਮਣੇ ਨਹੀਂ ਆਏ। ਤੇ ਹੁਣ ਇਹਦੇ ਬਾਰੇ ਚ ਕੁਐਸਚਨ ਤੇ ਅਰਾਈਜ਼ ਹੋ ਰਹੇ ਸਨ, ਬੜੇ ਹੋ ਰਹੀਆਂ ਸਨ ਈਰਾਨ ਦੇ ਅੰਦਰ ਵੀ ਇਹ ਸਵਾਲ ਉਠਾਏ ਜਾ ਰਹੇ ਸਨ ਕਿ ਕਿਉਂ ਨਹੀਂ ਆਏ। ਬਾਹਰ ਵੀ ਕਰ ਯੂਰਪੀਅਨ ਮੀਡੀਆ ਦੇ ਅੰਦਰ ਵੀ ਇਹ ਚੀਜ਼ਾਂ ਆ ਰਹੀਆਂ ਸਨ ਕਿ ਇਹਨੂੰ ਲੈ ਕੇ ਫਿਰ ਅੱਗੋਂ ਇੱਕ ਜਿਹਨੂੰ ਕਹਿੰਦੇ ਨੇ ਕਿ ਸਾਜ਼ਿਸ਼ੀ ਥਿਊਰੀਆਂ ਜਨਮ ਲੈਂਦੀਆਂ ਨੇ, ਕੋਈ ਕਿਸੇ ਦੀ ਰਾਏ ਕਿਸ ਤਰ੍ਹਾਂ ਕਿਸੇ ਦੀ ਕਿਸ ਤਰ੍ਹਾਂ ਉਹ ਹੋ ਰਹੀਆਂ ਸਨ। ਸਭ ਇਹਦੇ ਨਾਲ ਤੇ ਹੁਣ ਉਹ ਜਿਹੜੀ ਸਾਜ਼ਿਸ਼ੀ ਥਿਊਰੀਆਂ ਜਿਹੜੀਆਂ ਪਹਿਲੇ ਆ ਰਹੀਆਂ ਸਨ ਚੱਲ ਰਹੀਆਂ ਸਨ ਉਹਨਾਂ ਨੂੰ ਜ਼ਿਆਦਾ ਤਕਵੀਅਤ ਮਿਲੇਗੀ। ਬਈ ਦੇਖੋ ਪਾਸਦਾਰਾਨ ਦੀ ਜਿਹੜੀ ਹੁਣ ਤੱਕ ਜਿਹੜੀ ਸਟੇਟਮੈਂਟ ਹੈਗੀ ਅਗਰ ਉਹਨੂੰ ਤੁਸੀਂ ਗੌਰ ਨਾਲ ਪੜ੍ਹੋ ਤੇ ਇੱਕ ਤੇ ਹੈਗਾ ਕਿ ਜੀ ਅਸੀਂ ਇਜਾਜ਼ਤ ਨਹੀਂ ਦਿੱਤੀ ਉਹਨਾਂ ਨੂੰ। ਹਾਂਜੀ ਮਤਲਬ ਦੇਖੋ ਨਾ ਹੈ ਕਿ ਜੀ ਉਹ ਜਿਹੜੇ ਉਹ ਹੈਵੇ ਕਿ ਜੀ ਜਿਹੜਾ ਚੱਲ ਵੀ ਰਿਹਾ ਹੈ ਕਿ ਆਪਣੇ ਵਾਲਿਦ के जनाजे में शिरकत की दरखास्त मुस्तरद ਕਰ ਦੀ ਤੇ ਉਹਨਾਂ ਨੇ ਜਿਹੜੇ ਹੁਣ ਇਹ ਇੱਕ ਬੜੀ ਮਾਨੀਖੇਜ਼ ਜੀ ਜ਼ੁਬਾਨ ਹੈ ਔਰ ਫਾਰਸੀ ਦੇ ਵਿੱਚ ਕਿਸ ਤਰ੍ਹਾਂ ਹੋਏਗੀ ਤਰਜਮਾ ਕਰਕੇ ਇਹ ਕਿਸ ਤਰ੍ਹਾਂ ਆਈ ਔਰ ਅੰਗਰੇਜ਼ੀ ਦੇ ਵਿੱਚ ਤਰਜਮਾ ਕਰਕੇ ਕਿਸ ਤਰ੍ਹਾਂ ਪਹੁੰਚੇਗੀ ਇਹ ਇੱਕ ਇਹਦੇ ਵਜ੍ਹਾ ਦੇ ਨਾਲ ਵੀ ਕੁਝ ਗਲਤਫਹਿਮੀਆਂ ਜਾਂ ਮੀਨਿੰਗਸ ਦੇ ਅੰਦਰ ਕੋਈ ਪ੍ਰੋਬਲਮ ਆ ਸਕਦੀ ਹੈ। ਲੇਕਿਨ ਜਿਹੜੀ ਮੈਨੂੰ ਉਹਨਾਂ ਦੀ ਮਨਸ਼ਾ ਸਮਝ ਆ ਰਹੀ ਹੈ ਪਾਸਦਾਰਾਨ ਦੇ ਇਸ ਬਿਆਨ ਦੀ ਔਰ ਇਸ ਜਵਾਜ਼ ਦੀ ਉਹ ਤੇ ਉਹਨਾਂ ਨੇ ਇਹੋ ਹੀ ਦਿੱਤਾ ਕਿ ਜੀ ਉੱਥੇ ਕਿਉਂਕਿ ਸਿਕਿਉਰਿਟੀ ਖਦਸ਼ਾਤ ਸਨ ਤੇ ਅਸੀਂ ਇਹ ਨਹੀਂ ਕੀਤਾ। ਲੇਕਿਨ ਸਵਾਲ ਦੂਸਰੀ ਤਰਫ ਅਗਰ ਅਸੀਂ ਇਹਨੂੰ ਇੱਕ ਤਨਕੀਦੀ ਨਜ਼ਰ ਨਾਲ ਦੇਖਾਂਗੇ ਇਹਦੀ ਛਾਨ ਫਟਕ ਕਰਾਂਗੇ ਚੀਜ਼ਾਂ ਦੀ ਕਿ ਉਹ ਤੇ ਫਿਰ ਸਾਰਿਆਂ ਨੂੰ ਖਤਰਾਤ ਸਨ ਉੱਥੇ ਪਾਸਦਾਰਾਨ ਦੀ ਜਿਹੜੀ ਕਿਆਦਤ ਉੱਥੇ ਮੌਜੂਦ ਸੀ ਉਹਨਾਂ ਨੂੰ ਵੀ ਖਤਰਾਤ ਸਨ। ਇੱਕ ਜੁਮਲਾ ਬੜਾ ਅਹਿਮ ਹੈ ਜਿਹੜਾ अरब मीडिया ਦੇ ਮੁਤਾਬਕ ਆ ਰਿਹਾ तो कह रहे हैं कि ईरानी सुप्रीम लीडर ने वालिद ਦੇ ਜਨਾਜ਼ੇ 'ਚ शिरकत ਦੀ ਦਰਖਾਸਤ ਦਿੱਤੀ ਸੀ ਤੇ ਉਹਨਾਂ ਨੇ ਕਿਹਨੂੰ ਦਰਖਾਸਤ ਦਿੱਤੀ? ਬਈ ਦੇਖੋ ਇਹ ਤੇ ਇੱਕ ਪ੍ਰੋਟੋਕੋਲਸ ਦੇ ਅੰਦਰ ਸਿਕਿਉਰਿਟੀ ਕਲੀਅਰੈਂਸ ਤੇ ਲੈਣੀ ਹੋਏਗੀ ਨਾ। ਠੀਕ ਹੈ ਦੇਖੋ ਇਹਨੂੰ ਅਸੀਂ ਇੰਜ ਦੇਖਣਾ ਚਾਹੀਦਾ ਸਾਨੂੰ ਇਹ ਚੀਜ਼ਾਂ ਨੂੰ ਕਿ ਜਿਸਲੇ ਕੋਈ ਵੀ ਪ੍ਰਾਈਮ ਮਿਨਿਸਟਰ ਹੋਵੇ, ਵਜ਼ੀਰ ਆਜ਼ਮ ਹੋਵੇ, ਪ੍ਰੈਜ਼ੀਡੈਂਟ ਆਫ ਅਮਰੀਕਾ ਹੋਵੇ, ਉਹਨਾਂ ਨੇ ਕਿਸੇ ਜਗ੍ਹਾ ਪਹੁੰਚਣਾ ਹੋਵੇ ਤੇ ਰਿਪੋਰਟਸ ਪਹਿਲੇ ਆਉਂਦੀਆਂ ਨੇ ਕਿ ਉੱਥੇ ਸਾਨੂੰ ਕੋਈ ਸਿਕਿਉਰਿਟੀ ਥ੍ਰੈਟ ਹੈ ਕਿ ਨਹੀਂ ਹੈ ਤਾਂ ਕੋਈ ਚੀਜ਼ ਤਰ੍ਹਾਂ ਦਾ ਕੀ ਹੈਗਾ ਕਲੀਅਰੈਂਸ ਉਹਨਾਂ ਨੇ ਉਹ ਦੇਣੀ ਹੁੰਦੀ ਤੇ ਜ਼ਾਹਰ ਹੈ ਕਿ ਉਹਨਾਂ ਨੇ ਵੀ ਇਹ ਦਰਖਾਸਤ ਕੀਤੀ ਕਿ ਮੈਂ ਜਾਣਾ ਚਾਹੁੰਦਾ ਵਾਂ ਆਪਣੇ ਵਾਲਿਦ ਦੇ ਵੀ ਔਰ ਈਰਾਨ ਦੇ ਰਹਿਬਰ ਆਲਾ ਵੀ ਨੇ ਤੇ ਉਹਨਾਂ ਦੇ ਜਨਾਜ਼ੇ ਦੇ ਵਿੱਚ ਉਹਨਾਂ ਦੀ ਆਖਰੀ ਤਕਰੀਬਾਤ ਵਿੱਚ ਸ਼ਿਰਕਤ ਹੋਣਾ ਤੇ ਬੜਾ ਲਾਜ਼ਮੀ ਜੀ ਚੀਜ਼ ਹੈ ਨਾ। ਤੇ ਹੁਣ ਅੱਗੇ ਪਾਸਦਾਰਾਨ ਕਿਉਂਕਿ ਬਰਾਹ ਰਾਸਤ ਰਹਿਬਰ ਦੇ ਕੰਟਰੋਲ ਚ ਜੀ ਇਹੀ ਲਈ ਮੈਂ ਵਰਡ ਕਹਿ ਰਿਹਾ ਕਿ ਦਰਖਾਸਤ ਤੇ ਆਰਡਰ ਇਹ ਦੋ ਅਲੱਗ ਚੀਜ਼ਾਂ ਨੇ ਨਾ। ਇਹਦੀ ਇੰਟਰਪ੍ਰੀਟੇਸ਼ਨ ਜਿਹੜੀ ਹੈ ਇਹਦੇ ਤੇ ਥੋੜਾ ਜਿਹਾ ਉਹ ਹੋ ਰਿਹਾ ਕਿ ਇਹ ਕਿਸ ਤਰ੍ਹਾਂ ਟ੍ਰਾਂਸਲੇਟ ਹੋਇਆ ਹੈ ਔਰ ਟ੍ਰਾਂਸਲੇਸ਼ਨ ਦਾ ਵੀ ਇਹਦੇ ਚ ਹੋ ਸਕਦਾ ਹੈ ਕਿ ਉਹ ਸ਼ਿਰਕਤ ਦੇ ਉਹਨੂੰ ਕਹਿ ਸਕਦੇ ਸਨ ਕਿ ਖੁਆਹਿਸ਼ਮੰਦ ਨੇ ਕਿ ਜੀ ਉਹ ਜਾਣਾ ਚਾਹੁੰਦੇ ਨੇ, ਖੁਆਹਿਸ਼ ਦਾ ਇਜ਼ਹਾਰ ਉਹਨਾਂ ਨੇ ਕੀਤਾ। ਇਹ ਵੀ ਲਫ਼ਜ਼ ਇਸਤੇਮਾਲ ਹੋ ਸਕਦਾ ਸੀ ਔਰ ਉਹਨਾਂ ਦਾ ਉਹ ਇਹ ਵੀ ਕਹਿ ਸਕਦੇ ਸਨ ਕਿ ਸਿੰਪਲ ਖੁਆਇਸ਼ ਨਾ ਵੀ ਕਰਦੇ ਉਹ ਇਹ ਕਹਿੰਦੇ ਕਿ ਵੀ ਉਹਨਾਂ ਨੇ ਕਿਹਾ ਕਿ ਜੀ ਮੈਂ ਜਾਣਾ ਹੈ, ਮੈਂ ਜਾਣਾ। ਹਾਂਜੀ
ਇਹਦਾ ਮਤਲਬ ਇੱਕ ਡਿਫਰੈਂਟ ਹੋਏਗਾ ਕਿਉਂਕਿ ਉਹ ਉਹਨਾਂ ਦੇ ਅੰਡਰ ਹੈਗਾ ਸਾਰਾ ਪਾਸਦਾਰਾਨ ਇਨਕਲਾਬ ਦਾ ਜਿੰਨਾ ਪੂਰਾ ਸਟਰਕਚਰ ਔਰ ਢਾਂਚਾ ਹੈ ਉਹ ਤੇ ਬਰਾਹ ਰਾਸਤ ਤਕਰਰ ਤਬਾਦਲੇ ਉਹਨਾਂ ਦੇ ਅੰਡਰ ਨੇ। ਠੀਕ ਹੈ ਨਾ ਜੀ, ਉਹਨਾਂ ਦੀ ਸੈਲਰੀਜ਼ ਉਹਨਾਂ ਦਾ ਹਰ ਚੀਜ਼ ਅੰਡਰ ਹੈ। ਵੈਸੇ ਤੇ ਪੂਰੇ ਮੁਲਕ ਦਾ ਸਿਸਟਮ ਹੀ ਉਹਨਾਂ ਦੇ ਅੰਡਰ ਹੈ। ਐਸਐਲਈ ਤੇ ਦੀ ਜ਼ਿਆਦਾ ਸਿਗਨੀਫੀਕੈਂਸ ਹੋ ਰਹੀ ਹੈ ਨਾ ਕਿ ਅਸੀਂ ਦਰਖਾਸਤ ਮੁਸਤਰਦ ਕਰਤੀ। ਤੇ ਇਥੋਂ ਇੱਕ ਮੈਸੇਜ ਅਗਰ ਅਸੀਂ ਦੂਸਰਾ ਲੈਣਾ ਚਾਹਾਂਗੇ ਕਿ ਇਰਾਨੀ ਜਿੰਨੇ ਵੀ ਮਾਮਲਾਤ ਨੇ ਉਹਨਾਂ ਨੂੰ ਪਾਸਦਾਰਾਨ ਕੰਟਰੋਲ ਕਰ ਰਹੇ ਨੇ, ਉਹਨਾਂ ਦਾ ਹੋਲਡ ਹੈਗਾ ਸਭ ਤੋਂ ਜ਼ਿਆਦਾ ਉਹਨਾਂ ਦਾ ਹੋਲਡ ਹੈ। ਇਹਦਾ ਮਤਲਬ ਹੈਗਾ ਕਿ ਜਿਹੜੇ ਰਹਿਬਰ ਆਲਾ ਦੀ ਦਰਖਾਸਤ ਨੂੰ ਮੁਸਤਰਦ ਕਰ ਸਕਦੇ ਨੇ ਤੇ ਬਾਕੀ ਤੇ ਫਿਰ ਪਿੱਛੇ ਉਸ ਤੋਂ ਵੱਡਾ ਤੇ ਕੋਈ ਨਹੀਂ ਰਹਿ ਸਕਦਾ। ਲੇਕਿਨ ਮੈਂ ਸਟਿਲ ਇਹ ਕਹਾਂਗਾ ਕਿ ਉਹ ਜਿਹੜੀ ਓਰੀਜਨਲ ਉਹ ਦਰਖਾਸਤ ਹੈ ਜਾਂ ਉਹ ਆਰਡਰ ਹੈ ਜਾਂ ਉਹ ਐਡਵਾਈਸ ਹੈ ਰਹਿਬਰ ਆਲਾ ਦੀ ਤਰਫੋਂ, ਮਤਲਬ ਕਿ ਉਹਦੇ ਮੀਨਿੰਗਸ ਕੀ ਨੇ, ਉਹਨਾਂ ਨੇ ਇੱਕ ਆਪਣੇ ਐਡਵਾਈਸ ਭਿਜਵਾਈ ਉਹਨਾਂ ਦੇ ਅਮਲੇ ਨੇ ਜਾਂ ਉਹਨਾਂ ਨੇ ਬਰਾਹ ਰਾਸਤ ਪਾਸਦਾਰਾਨ ਦੇ ਕਿਸੇ ਵੱਡੇ ਉਹ ਜਿਹੜੇ ਵੀ ਉਹਨਾਂ ਦੇ ਨਾਲ ਹੋਣਗੇ ਉਹਨਾਂ ਦੇ ਨਾਲ ਕੋਈ ਖੁਆਇਸ਼ ਕੀਤੀ ਹੈ ਜਾਂ ਉਹਨਾਂ ਨੇ ਉਹਨੂੰ ਆਰਡਰਸ ਦਿੱਤਾ ਤੇ ਰਿਕੁਐਸਟ ਦਾ ਤੇ ਨਹੀਂ ਸਮਝ ਆਉਂਦੀ ਉਹਦੇ ਅੰਦਰ। ਤੇ ਫਿਰ ਇਹੋ ਹੀ ਪੋਸੀਬਿਲਿਟੀ ਹੋ ਸਕਦੀ ਹੈ ਕਿ ਉਹਨਾਂ ਨੇ ਇਹ ਕਿਹਾ ਹੋਵੇ ਕਿ ਵੀ ਮੈਂ ਜਾਣਾ ਚਾਹੁੰਦਾ ਵਾਂ ਤੇ ਮੈਨੂੰ ਦੱਸਿਆ ਜਾਵੇ ਕਿ ਤੁਸੀਂ ਮੈਨੂੰ ਦੱਸੋ ਕਿ ਵੀ ਕਿਸ ਤਰ੍ਹਾਂ ਮੈਂ ਜਾ ਸਕਦਾ ਵਾਂ ਜਾਂ ਨਹੀਂ ਜਾ ਸਕਦਾ। ਤੇ ਇਹਦੇ ਵਿੱਚ ਵੀ ਮੁਸਤਰਦ ਕਰਨ ਵਾਲਾ ਇੱਕ ਬੜਾ ਹੋਰ ਟਾਈਪ ਦੀ ਕਿਉਂਕਿ ਇਜਾਜ਼ਤ ਇਹੀ ਚੀਜ਼ ਜਿਹੜੀ ਨਾ ਇਹੀ ਖਰਚਾਤ ਇਹਨੂੰ ਅਸੀਂ ਕਈ ਕੁਐਸਚਨ ਦੇ ਸਕਦੇ ਹਾਂ ਕਿ ਵੀ ਇਹ ਇੰਟਰਪ੍ਰੀਟੇਸ਼ਨ ਜਾਂ ਉਹਦੇ ਟ੍ਰਾਂਸਲੇਸ਼ਨ ਦੀ ਕੋਈ ਗਲਤੀ ਹੋ ਸਕਦੀ ਹੈ। ਮੇਰਾ ਖਿਆਲ ਹੈਗਾ ਕਿ ਉਹ ਇਸ ਤਰ੍ਹਾਂ ਪੋਸੀਬਲ ਹੈ ਨਹੀਂ, ਜਿਹੜੀ ਇਰਾਨੀ ਸਟਰਕਚਰ ਹੈਗਾ ਉਹਦੇ ਅੰਦਰ ਕਿ ਰਹਿਬਰ ਜਿਹੜੇ ਨੇ ਉਹ ਰਿਕੁਐਸਟ ਕਰਨ, ਉਹ ਇਹ ਨਹੀਂ ਪੋਸੀਬਲ। ਇਹ ਕਿਉਂਕਿ ਫਾਰਸੀ ਦੇ ਵਿੱਚ ਹੋਣਾ ਤੇ ਫਾਰਸੀ ਦੇ ਵਿੱਚੋਂ ਇਹ ਟ੍ਰਾਂਸਲੇਸ਼ਨ ਹੋਈ ਹੈ ਔਰ ਜਾਂ ਇਹ ਕਿਸ ਜ਼ਰੀਏ ਦੇ ਨਾਲ ਆਈ ਹੈ। ਔਰ ਇਹ ਵੀ ਹੋ ਸਕਦਾ ਹੈ ਕਿ ਜ਼ਾਹਿਰ ਉਹ ਇੰਗਲਿਸ਼ ਕਿਤੇ ਟ੍ਰਾਂਸਲੇਸ਼ਨ ਹੋਈ ਔਰ ਇੰਗਲਿਸ਼ ਜਿਹਨੇ ਟ੍ਰਾਂਸਲੇਟ ਕੀਤਾ ਉਹਦੇ ਵਿੱਚ ਕੁਝ ਕਰਤਾ ਸਭ ਨੇ ਉਤੋਂ ਖਬਰ ਚੁੱਕੀ ਹੈ, ਇਹ ਗੱਲ ਹੋਈ। ਲੇਕਿਨ ਬਹਰਹਾਲ ਕੁਝ ਵੀ ਸੀ ਉਹਦੇ ਨਾਲ ਇੱਕ ਤੇ ਇਹ ਸ਼ੋਅ ਵੀ ਹੋਇਆ ਕਿ ਅਗਰ ਉਹਨਾਂ ਨੇ ਪੁੱਛਿਆ ਵੀ ਹੈ, ਅਗਰ ਉਹਨਾਂ ਨੇ ਅਗਰ ਤੇ ਆਰਡਰ ਦਿੱਤਾ ਹੁੰਦਾ ਫਿਰ ਤੇ ਪੋਸੀਬਲ ਨਹੀਂ ਸੀਗਾ ਕਿ ਪਾਸਦਾਰਾਨ ਇਨਕਾਰ ਕਰ ਸਕਦੇ। ਜਿਹੜਾ ਤੁਸੀਂ ਕਨਸਟੀਟਿਊਸ਼ਨਲ ਸਟਰਕਚਰ ਆਫ ਇਰਾਨ ਹੈਗਾ ਔਰ ਜਿਸ ਤਰ੍ਹਾਂ ਰਹਿਬਰ ਆਲਾ ਦੇ ਜੋ ਉਹਨਾਂ ਦੇ ਅਖਤਿਆਰਾਤ ਨੇ ਉਹਦੇ ਤੇ ਆਰਡਰ ਦੀ ਗੁੰਜਾਇਸ਼ ਨਹੀਂ ਹੈ ਨਾ, ਉਹਦੀ ਤੇ ਕਿਸੇ ਕੋਲ ਵੀ ਕੋਈ ਗੁੰਜਾਇਸ਼ ਨਹੀਂ। ਅਗਰ ਤੇ ਆਰਡਰ ਹੈਗਾ ਉਹਨੂੰ ਉਹ ਵੀਟੋ ਨਹੀਂ ਕਰ ਸਕਦੇ। ਠੀਕ ਹੈ ਚੋਰ ਸਾਹਿਬ, ਅਗਰ ਉਹਨਾਂ ਨੇ ਖੁਆਇਸ਼ ਕੀਤੀ ਹੈ, ਮੈਨੂੰ ਜਿਹੜਾ ਲੱਗਦਾ ਹੈ ਕਿ ਉਹਨਾਂ ਨੇ ਇੱਕ ਖੁਆਇਸ਼ ਕੀਤੀ ਹੋਣੀ, ਉਹਨਾਂ ਨੇ ਪੁੱਛਿਆ ਹੋਣਾ ਕਿ ਮੈਨੂੰ ਸਿਚੁਏਸ਼ਨ ਦੱਸੋ ਕੀ ਹੈ ਤਾਂ ਕਿ ਡਿਸਾਈਡ ਕੀਤਾ ਜਾਏ ਕੀ ਕਰਨਾ ਚਾਹੀਦਾ, ਮੈਨੂੰ ਜਾਣਾ ਚਾਹੀਦਾ ਤੇ ਮੈਂ ਜਾਣਾ ਚਾਹੁੰਦਾ ਵਾਂ ਤੇ ਤੁਸੀਂ ਸਿਚੁਏਸ਼ਨ ਉਥੋਂ ਦੀ ਮੇਰੇ ਨਾਲ ਕਰੋ। ਉਹ ਫਿਰ ਉਹਨਾਂ ਦੇ ਅੱਗੇ ਰਿਪੋਰਟ ਉਹਨਾਂ ਨੇ ਪੇਸ਼ ਕੀਤੀ ਹੋਣੀ ਹੈ ਕਿ ਇਹ ਚੀਜ਼ ਹੈ। ਲੇਕਿਨ ਚੋਰ ਸਾਹਿਬ ਇਹਦੇ ਦੇਖੋ ਨਾ ਇਸਰਾਈਲ ਦਾ ਥ੍ਰੈਟ ਹੈ ਤੇ ਕਿਆ ਇਸਰਾਈਲ ਇਹ ਹਰਕਤ ਕਰ ਸਕਦਾ ਸੀ ਕਿ ਲਾਈਕ ਉੱਥੇ ਜਨਾਜ਼ੇ ਦੇ ਉੱਤੇ ਅਟੈਕ ਕਰ ਮੈਂ ਤੇ ਆਪਣੀ ਰਾਏ ਤੁਹਾਨੂੰ ਦੇ ਚੁੱਕਿਆ ਸੀ ਕਿ ਮੈਨੂੰ ਨਹੀਂ ਸੀ ਲੱਗਦਾ ਕਿ ਇਸ ਮੌਕੇ ਦੇ ਉੱਤੇ ਕੋਈ ਉਹ ਐਡਾ ਵੱਡਾ ਕੰਮ ਕਰ ਸਕਦਾ ਕਿਉਂਕਿ ਇਹ ਕੋਈ ਆਮ ਜਿਹਾ ਮੌਕਾ ਨਹੀਂ ਸੀ। ਪੂਰੀ ਦੁਨੀਆ ਦੇ ਦੇਖੋ ਨਾ ਲੀਡਰਾਂ ਉੱਥੇ ਨੇ ਔਰ ਕਰੋੜਾਂ ਆਵਾਮ ਉੱਥੇ ਮੌਜੂਦ ਨੇ। ਇਸਰਾਈਲ ਇੱਕ ਐਡੀ ਵੱਡੀ ਮੁਖਾਲਫਤ ਉਹ ਨਹੀਂ ਸੀ ਮੁੱਲ ਲੈ ਸਕਦਾ। ਔਰ ਲੇਕਿਨ ਦੂਸਰੀ ਤਰਫ ਇਸਰਾਈਲ ਕਿਉਂਕਿ ਉਹ ਕੀ ਕਹਿੰਦੇ ਨੇ ਕਿ ਕਿਸੇ ਦਰਿੰਦੇ ਦੇ ਮੂੰਹ ਨੂੰ ਖੂਨ ਲੱਗ ਜਾਏ ਨਾ ਤੇ ਉਹ ਹਰਕਤ ਤੋਂ ਬਾਜ਼ ਨਹੀਂ ਆਉਂਦਾ। ਤੇ ਇਸ ਤਰ੍ਹਾਂ ਉਹ ਕਿਉਂਕਿ ਹਮਾਸ ਦੇ ਉੱਥੇ ਰਹਿਨੁਮਾ ਨੂੰ ਤਹਿਰਾਨ ਦੇ ਅੰਦਰ ਉਹ ਕਰਵਾ ਚੁੱਕਿਆ ਸੀ ਇਹ ਚੀਜ਼ਾਂ। ਔਰ ਇਸੇ ਤਰ੍ਹਾਂ ਲੈਬਨਾਨ ਦੇ ਅੰਦਰ ਵੀ ਉਹ ਉਹਨਾਂ ਦੇ ਜਿਹੜੇ ਸਨ ਹਿਜ਼ਬੁੱਲਾ ਦੇ ਸਰਬਰਾਹ ਹਸਨ ਨਸਰੁੱਲਾ ਔਰ ਉਹਨਾਂ ਦੇ ਦੀਗਰ ਸਾਥੀਆਂ ਨੂੰ ਵੀ ਉਹ ਕਰਵਾ ਸਕੇ ਸਨ। ਲੇਕਿਨ ਖੁਦ ਦੇ ਜਿਹੜੇ ਆਇਤੁੱਲਾ ਖਾਮਨਾਈ ਨੇ ਇਹਨਾਂ ਦਾ ਵੀ ਤੇ ਸ਼ਹਾਦਤ ਜਿਹੜੀ ਇਸ ਤਰ੍ਹਾਂ ਹੀ ਹੋਈ ਹੈ ਨਾ, ਹੋਈ ਸੀ ਉਹਨਾਂ ਨੇ ਉਹ ਕੀਤੀ ਸੀ ਦੌਰਾਨ ਤੇ। ਲੇਕਿਨ ਇਸ ਇਕੱਠ ਦੇ ਅੰਦਰ ਇਹ ਹੋਣਾ ਤੇ ਉਹ ਸਾਜ਼ਿਸ਼ ਇਸ ਲੈਵਲ ਦੇ ਉੱਤੇ ਤੁਸੀਂ ਇੱਕ ਮੇਰੇ ਜ਼ਿਹਨ ਦੇ ਵਿੱਚ ਆ ਰਿਹਾ ਇਸ ਵੇਲੇ ਇੱਕ ਵਾਕਿਆ ਕਿ ਜਿਸਲੇ ਪ੍ਰੈਜ਼ੀਡੈਂਟ ਅਨਵਰ ਸਾਦਾਤ ਮਿਸਰ ਦੇ ਪ੍ਰੈਜ਼ੀਡੈਂਟ ਸਨ, ਉਹਨਾਂ ਨੂੰ ਦੌਰਾਨੇ ਪਰੇਡ ਕਤਲ ਕੀਤਾ ਗਿਆ ਸੀ। ਅਖਵਾਨੁਲ ਮੁਸਲਮੂਨ ਦੇ ਲੋਕਾਂ ਨੇ ਦੌਰਾਨੇ ਪਰੇਡ ਇੱਕ ਫਾਇਰਿੰਗ ਕਰਕੇ ਤੇ ਉਹਨਾਂ ਨੂੰ ਕਤਲ ਕਰਤਾ ਗਿਆ ਸੀ। ਤੇ ਜਿਸ ਤਰ੍ਹਾਂ ਦੀ ਈਰਾਨ ਦੀ ਸਿਚੁਏਸ਼ਨ ਬਣੀ ਹੋਈ ਹੈ ਔਰ ਜਿਸ ਤਰ੍ਹਾਂ ਉੱਥੇ ਮੋਸਾਦ ਦੇ ਲੋਕਾਂ ਦਾ ਨੈਟਵਰਕ ਜਿਸ ਤਰ੍ਹਾਂ ਦਾ ਇਹ ਕਿਹਾ ਜਾ ਰਿਹਾ ਹੈ ਤੇ ਕਿਸੇ ਇੰਡੀਵਿਜੂਅਲ ਬੰਦੇ ਦੇ ਐਕਟ ਦੇ ਹਵਾਲੇ ਦੇ ਨਾਲ ਕੋਈ ਕੁਝ ਕਿਹਾ ਨਹੀਂ ਜਾ ਸਕਦਾ ਭਾਵੇਂ ਜਿੰਨੀ ਮਰਜ਼ੀ ਸਿਕਿਉਰਿਟੀ ਹੋਵੇ। ਤੇ ਕੋਈ ਇੱਕ ਬੰਦਾ ਵਿੱਚੋਂ ਉੱਠ ਕੇ
ਜਾਂ ਕੋਈ ਵੀ ਐਨੀਵਨ, ਮਤਲਬ ਕਿ ਮੈਂ ਤੇ ਇਸ ਵਕਤ ਇੱਕ ਖਿਆਲ ਅਰਾਈ ਦੀ ਗੱਲ ਕਰ ਰਿਹਾ ਮੈਂ, ਕੋਈ ਉੱਠ ਕੇ ਕੋਈ ਸੁਸਾਈਡਲ ਕੋਈ ਬੰਦਾ ਜਿਹੜਾ ਹੈ ਉਹ ਕੋਈ ਐਸੀ ਵਾਰਦਾਤ ਕਰ ਜਾਂਦਾ ਤੇ ਉਹਦਾ ਫਿਰ ਅਗਰ ਤੇ ਵਾਰਦਾਤ ਪਾਇਆ ਤਕਮੀਲ ਤੱਕ ਪਹੁੰਚ ਜਾਂਦੀ ਹੈ, ਹੋ ਜਾਂਦੀ ਹੈ, ਤੇ ਫਿਰ ਤੇ ਉਹਦਾ ਕੁਝ ਨਹੀਂ ਹੋ ਸਕਦਾ। ਉਹਦੇ ਤੋਂ ਪਹਿਲੇ ਹੀ ਪ੍ਰੀਕਾਸ਼ਨਰੀ ਮੈਜਰਸ ਜਿਹੜੇ ਲੈ ਲਿੱਤੇ ਜਾਣ ਤੇ ਉਹ ਬੈਟਰ ਹੁੰਦੇ ਨੇ। ਤੇ ਮੇਰਾ ਖਿਆਲ ਹੈਗਾ ਕਿ ਜਿਹੜੀ ਇਰਾਨੀ ਰਜੀਮ ਹੋਏਗੀ ਜਾਂ ਪ੍ਰੈਜ਼ੀਡੈਂਟ ਸਾਹਿਬ ਦੇ ਨਾਲ ਵੀ ਜ਼ਰੂਰ, ਇਰਾਨ ਦੇ ਪ੍ਰੈਜ਼ੀਡੈਂਟ ਸਾਹਿਬ ਨਾਲ ਵੀ ਡਿਸਕਸ ਹੋਇਆ ਹੋਏਗਾ, ਕਾਲੀਬਾਫ ਸਾਹਿਬ ਨਾਲ ਵੀ ਡਿਸਕਸ ਹੋਇਆ ਹੋਏਗਾ, ਇਰਾਕਚੀ ਸਾਹਿਬ ਨਾਲ ਵੀ ਡਿਸਕਸ ਹੋਇਆ ਹੋਏਗਾ, ਔਰ ਜਿਹੜੇ ਪਾਸਦਾਰਾਨ ਨੂੰ ਜਿਹੜੇ ਲੀਡ ਕਰ ਰਹੇ ਨੇ, ਕਮਾਂਡਰ ਨੇ ਉਹਨਾਂ ਦੇ ਨਾਲ ਵੀ ਇਹ ਚੀਜ਼ ਡਿਸਕਸ ਹੋਏਗੀ। ਮੇਰਾ ਖਿਆਲ ਹੈ ਕਿ ਇਹ ਸਾਰਿਆਂ ਦਾ ਇੱਕ ਇਜਤਮਾਹੀ ਤੌਰ ਦੇ ਉੱਤੇ ਫੈਸਲਾ ਹੋਏਗਾ ਕਿ ਚਾਹੇ 0% ਜਿਹੜਾ ਰਿਸਕ ਹੈਗਾ ਉਹ ਰਿਸਕ ਨਾ ਲਿਆ ਜਾਏ ਤੇ ਬਿਹਤਰ ਹੈ। ਮੇਰਾ ਖਿਆਲ ਹੈ ਕਿ ਬਿਹਤਰ ਕੀਤਾ ਹੈ। ਇੱਕ ਐਲੀਮੈਂਟ ਜਿਹੜਾ ਨਾ ਇਹਦੇ 'ਚ ਇਹ ਵੀ ਆ ਰਿਹਾ ਜਾਂ ਹੋ ਸਕਦਾ ਕਿ ਇਸ ਵਕਤ ਉਹ ਇੱਕ ਮਹਿਫੂਜ਼ ਮਕਾਮ ਤੇ ਨੇ ਈਰਾਨ ਦੇ ਸੁਪਰੀਮ ਲੀਡਰ, ਜਿਨ੍ਹਾਂ ਦਾ ਪਤਾ ਨਹੀਂ ਹੈ, ਲੇਕਿਨ ਜਦੋਂ ਉੱਥੋਂ ਉਹ ਨਿਕਲਣਗੇ ਔਰ ਫਿਰ ਵਾਪਸ ਉਹਨਾਂ ਨੇ ਉੱਥੇ ਜਾਣਾ ਹੈ ਜਾਂ ਜਿੱਥੇ ਵੀ ਜਾਣਗੇ ਤਾਂ ਉਹ ਇੰਟੈਲੀਜੈਂਸ ਬ੍ਰੀਚ ਵੀ ਤਾਂ ਹੋ ਸਕਦਾ ਹੈ ਨਾ, ਜਿਹੜੀ ਦੁਸ਼ਮਣ ਏਜੰਸੀਆਂ ਨੇ ਉਹ ਟਰੈਕ ਕਰ ਲੈਣ ਔਰ ਚੀਜ਼ਾਂ, ਔਰ ਰਸੂਮਾਤ ਜਦੋਂ ਖਤਮ ਹੋ ਜਾਣ ਤੇ ਉਹਦੇ ਬਾਅਦ ਕਿਸੇ ਵੀ ਟਾਈਮ ਦੇ ਵਿੱਚ ਨਿਸ਼ਾਨਾ ਬਣਾਇਆ ਜਾ ਸਕਦਾ ਤੇ ਇਸ ਚੀਜ਼ ਦੀ ਵਜ੍ਹਾ ਤੋਂ ਵੀ ਤਾਂ ਹੋ ਸਕਦਾ ਹੈ। ਇਮਕਾਨ ਹੈ ਜਿਸਲੇ ਦੁਸ਼ਮਣ ਇਸ ਵਸੀ ਪੈਮਾਨੇ ਤੇ ਹੋਵੇ, ਵੱਡੀ ਜਗ੍ਹਾ ਦੇ ਉੱਤੇ ਹੋਵੇ ਔਰ ਪਾਵਰਫੁਲ ਹੋਵੇ, ਔਰ ਯਾਨੀ ਉਹ ਕਰ ਸਕਦਾ ਹੋਵੇ। ਉਹਨਾਂ ਨੇ ਕਰਕੇ ਦਿਖਾਇਆ ਨਾ ਉਹਨਾਂ ਦੇ ਉੱਤੇ। ਇਹ ਸਾਡੇ ਪੰਜਾਬ ਦੇ ਵਿੱਚ ਇੱਕ ਕ੍ਰਿਮੀਨਲ ਵਰਲਡ ਦੇ ਅੰਦਰ ਇੱਕ ਮੁਹਾਵਰਾ ਚੱਲਦਾ ਹੈ ਕਿ ਜਿਹੜੇ ਮੁਜਰਮ ਨੇ ਜਾਂ ਜਿਹੜੇ ਬੰਦੇ ਨੇ ਇੱਕ ਦਫਾ ਹਥਿਆਰ ਚਲਾ ਲਿਆ, ਹਥਿਆਰ ਤੋਂ ਮੁਰਾਦ ਉਹਨੇ ਕਿਸੇ ਨੂੰ ਛੁਰੀ ਮਾਰਤੀ, ਖੰਜਰ ਮਾਰਤਾ, ਪਿਸਟਲ ਦੇ ਨਾਲ ਗੋਲੀ ਮਾਰ ਦਿੱਤੀ, ਤੇ ਚਾਹੇ ਉਹ ਬੰਦਾ ਨਿਸ਼ਾਨੇ ਤੇ ਸੀ ਜਿਹੜਾ ਉਹ ਮਰਡਰ ਹੋ ਗਿਆ ਜਾਂ ਉਹ ਜ਼ਿੰਦਾ ਬਚ ਗਿਆ, ਉਹਦੀ ਕਿਸੇ ਬੰਦੇ ਦੇ ਨਾਲ ਉਸ ਬੰਦੇ ਦੀ ਲੜਾਈ ਹੋ ਪੈਂਦੀ ਤੇ ਫਿਰ ਉਹਦੇ ਵਾਰ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ। ਕਿਉਂ ਕਿ ਉਹਨੂੰ ਹਥਿਆਰ ਚਲਾਉਣ ਦਾ ਨਸ਼ਾ ਲੱਗ ਗਿਆ, ਉਹਨੇ ਚਲਾ ਲਿਆ, ਉਹਦਾ ਝਾਕਾ ਉਤਰ ਗਿਆ। ਠੀਕ ਹੈ ਨਾ। ਤੇ ਹੁਣ ਜਿਹੜੀ ਮੈਂ ਅੱਗੇ ਗੱਲ ਕੀਤੀ ਅਮਰੀਕਾ ਦਾ ਔਰ ਇਸਰਾਈਲ ਦਾ ਝਾਕਾ ਉਤਰ ਗਿਆ ਹੈ, ਉਹ ਸਾਜ਼ਿਸ਼ ਕਰ ਸਕਦੇ ਨੇ। ਤੇ ਮੇਰਾ ਖਿਆਲ ਹੈ ਕਿ ਐਸੇ ਸਾਜ਼ਿਸ਼ ਦੇ ਮੱਦੇਨਜ਼ਰ ਰੱਖਦੇ ਹੋਏ ਆ, ਔਰ ਇਹ ਵੀ ਵੈਲਿਡ ਪੁਆਇੰਟ ਸੀ ਕਿ ਅਗਰ ਉਹ ਆਂਦੇ ਤੇ ਜਿੱਥੇ ਵੀ ਉਹ ਇਸ ਵੇਲੇ ਆਪਣੇ ਸੇਫ ਹਾਊਸ 'ਚ ਨੇ ਉੱਥੋਂ ਤੇ ਨਿਕਲਣਾ ਪੈਣਾ ਸੀ, ਤੇ ਫਿਰ ਇੱਕ ਦੁਬਾਰਾ ਤੋਂ ਫਿਰ ਕਿਸੇ ਹੋਰ ਜਗ੍ਹਾ ਮੁੰਤਕਿਲ ਕਰਨਾ ਪੈਣਾ ਸੀ, ਤੇ ਬੜਾ ਮੁਸ਼ਕਲ ਜਿਹਾ ਕੰਮ ਸੀ। ਤੇ ਉਹਦੀ ਵਜ੍ਹਾ ਦੇ ਨਾਲ ਮੇਰਾ ਖਿਆਲ ਹੈ ਹਾਂਜੀ ਬ੍ਰੇਕ ਤੋਂ ਪਹਿਲੇ ਹੀ ਇਹਦੇ ਤੇ ਗੱਲ ਵੀ ਕਰ ਲਈ। ਜਿਹੜਾ ਅਮਰੀਕੀ ਸਦਰ ਦਾ ਬਿਆਨ ਵੀ ਹੈ, ਉਹਨਾਂ ਨੇ ਕਿਹਾ ਕਿ ਇੱਕ ਹਫ਼ਤੇ ਦੀ ਅਸੀਂ ਮੌਲਤ ਜਿਹੜੀ ਹੈ ਉਹ ਈਰਾਨ ਨੂੰ ਦਿੱਤੀ ਤਾਂ ਕਿ ਤਦਫੀਨ ਔਰ ਸਾਰੇ ਮਾਮਲਾਤ ਹੋ ਜਾਣ। ਇੱਕ ਤੰਜ਼ ਕੀਤਾ, ਇੱਕ ਟੀਜ਼ ਕੀਤਾ, ਠੀਕ, ਤਾਂ ਕਿ ਮੇਰੇ ਇਸ ਬਿਆਨ ਦੇ ਉੱਤੇ ਕੋਈ ਰਿਐਕਸ਼ਨ ਆਵੇ, ਉਹਦੇ ਉੱਤੇ ਕੋਈ ਇਸ਼ਤਿਆਲ ਅੰਗੇਜ਼ੀ ਹੋਵੇ। ਇੱਕ ਸਾਈਕੋਲੋਜੀਕਲ ਵਾਰਫੇਅਰ ਦੇ ਵਿੱਚ ਕਿ ਵੀ ਇੱਕ ਟੈਕਟਿਕਸ ਹੁੰਦੇ ਨੇ ਤੇ ਵੀ ਤੁਸੀਂ ਐਸੇ ਮੌਕੇ ਦੇ ਉੱਤੇ ਜਿੱਥੇ ਸੋਗ 'ਚ ਡੁੱਬੀ ਹੋਵੇ ਜਗ੍ਹਾ ਔਰ ਉਹ ਸੋਗ ਦੇ ਨਾਲ ਹੋ ਰਹੇ ਹੋਣ, ਦੁਨੀਆ ਦੇ ਇਕੱਠੇ ਹੋਏ ਹੋਣ, ਤੇ ਤੁਸੀਂ ਉੱਥੇ ਜਾ ਕੇ ਤੇ ਇਹ ਗੱਲ ਕਹੋ ਕਿ ਅਸੀਂ ਰਾਹਤ ਦਿੱਤੀ ਹੈ, ਜਾਂ ਇਹ ਕਹੋ ਲਫ਼ਜ਼ ਇਸਤੇਮਾਲ, ਉੱਥੇ ਉਹਨਾਂ ਨੇ ਛੁੱਟੀ ਦਾ ਲਫ਼ਜ਼ ਇਸਤੇਮਾਲ ਕੀਤਾ, ਜਿਹੜੀ ਲਫ਼ਜ਼ ਛੁੱਟੀ ਦੇ ਵਿੱਚ ਆਇਆ। ਤੇ ਮੇਰਾ ਖਿਆਲ ਹੈ ਕਿ ਅੰਗਰੇਜ਼ੀ ਤੋਂ ਉਰਦੂ ਦੇ ਵਿੱਚ ਟਰਾਂਸਲੇਸ਼ਨ ਤੇ ਅਭਾਮ ਘੱਟ ਹੀ ਪੈਦਾ ਹੁੰਦਾ ਤੇ ਉਹਨੂੰ ਛੁੱਟੀ ਨੂੰ ਛੁੱਟੀ ਹੀ ਸਮਝਣਾ ਚਾਹੀਦਾ। ਤੇ ਉਹਨਾਂ ਨੇ ਇਸ ਚੀਜ਼ ਨੂੰ, ਔਰ ਫਿਰ ਯੌਮ ਆਜ਼ਾਦੀ ਉਹਨਾਂ ਦਾ ਵੀ ਸ਼ੁਰੂ ਹੋਇਆ ਅਮਰੀਕਾ ਦਾ, ਤੇ ਇਹ ਦੋਨੇ ਦੇਖੇ ਨਾ ਮੌਕੇ ਕੋਇਨਸੀਡੈਂਸ ਕੀ ਹੈ ਕਿ ਉਧਰ ਇੱਕ ਸੋਗ ਤਦਫੀਨ ਦੀ ਕੈਫੀਅਤ ਹੈ, ਅਮਰੀਕਾ ਇੱਕ ਉਥੇ ਸੈਲੀਬ੍ਰੇਸ਼ਨ ਦੀ ਕੈਫੀਅਤ ਹੈ। ਦੇਖੋ ਨਾ ਕਿਸ ਮੌਕੇ ਤੇ ਕੀ ਚੀਜ਼ਾਂ ਇਹ ਹੋ ਰਹੀਆਂ ਨੇ, ਇਹ ਵੀ ਇੱਕ ਸਿਗਨੀਫੀਕੈਂਸ ਇਹ ਰੱਖਣੀ ਚਾਹੀਦੀ। ਔਰ ਆਉਣ ਵਾਲੇ ਟਾਈਮ 'ਚ ਇਹ ਇਵੈਂਟ ਇੰਟਰਨੈਸ਼ਨਲ ਲੈਵਲ ਦੇ ਇਹ ਐਵੇਂ ਨਹੀਂ ਹੁੰਦੇ, ਇਹਦੇ ਸਾਈਕੋਲੋਜੀਕਲ ਇਫੈਕਟਸ ਅੱਗੇ ਆਉਂਦੇ ਨੇ ਔਰ ਇਹਦੇ ਅਸਰਾਤ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਸਲਤਨਤਾਂ, ਹਕੂਮਤਾਂ, ਸਿਆਸਤਦਾਨ ਉਹਨਾਂ ਦੇ ਜ਼ੇਰੇ ਅਸਰ ਕੰਮ ਕਰਦੇ ਨੇ। ਠੀਕ ਹੋ ਗਿਆ।